ਜਿਹੜੀ ਉਰੇ ਪੇਪਰ ਮਿਲ ਲੱਗ ਰਹੀ ਆ ਉਹਦੀ ਨਾ ਇੱਕ EIA ਰਿਪੋਰਟ ਬਣਦੀ ਹੁੰਦੀ ਹੈ। ਉਹਦੇ ਵਿੱਚ ਸਰਵੇ ਕੀਤਾ ਜਾਂਦਾ ਇਲਾਕੇ ਦੇ ਵਿੱਚ ਜਿੰਨੀਆਂ ਚੀਜ਼ਾਂ ਹੁੰਦੀਆਂ ਨੇ ਨਾ, ਇਸ ਕੰਪਨੀ ਨੇ ਆਪਣੀ EIA ਰਿਪੋਰਟ ਦੇ ਵਿੱਚ, ਸਰਵੇ ਰਿਪੋਰਟ ਦੇ ਵਿੱਚ ਜਿਹੜੀ ਕਿ ਹੁਣ ਸਰਕਾਰੀ ਡਾਕੂਮੈਂਟ ਬਣ ਗਈ ਆ, ਉਹਦੇ ਵਿੱਚ ਇਹ ਲਿਖਿਆ ਗਿਆ ਜਿਹੜਾ ਚਮਕੌਰ ਸਾਹਿਬ ਦਾ ਇਤਿਹਾਸ ਹੈ ਵੀ ਇਹ ਦੁਸਹਿਰੇ ਨਾਲ ਜੁੜਦਾ ਹੈ। ਜਿਹੜੀ ਇੱਥੇ ਗੁਰੂ ਸਾਹਿਬ ਦੇ ਪੁੱਤਰਾਂ ਦੀ, ਗੁਰੂ ਸਾਹਿਬ ਦੇ ਸਿੰਘਾਂ ਦੀ ਇਹ ਸ਼ਹਾਦਤਾਂ ਹੋਈਆਂ, ਇਹ ਬਿਲਕੁਲ ਵੀ ਖਤਮ ਕਰਤਾ ਜੀ। ਤਾਂ ਲਿਖਿਆ ਨਹੀਂ ਹੈਗਾ ਵਿੱਚ ਕੋਈ ਵੀ। ਜਿਹੜੀਆਂ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੇ ਮਹਾਰਾਜਾ ਰਣਜੀਤ ਸਿੰਘ ਟਾਈਮ ਦੀ ਰੋਪੜ ਦੇ ਵਿੱਚ, ਜਿੱਥੇ ਉਹਨਾਂ ਦੀ ਸੰਧੀ ਹੁੰਦੀ ਆ ਅੰਗਰੇਜ਼ ਦੇ ਨਾਲ, ਔਰ ਉਹਨਾਂ ਨੇ ਆਪਣੀ ਚੌਂਕੀ ਦੇ ਉੱਤੇ ਫਲੈਗ ਲਾਇਆ ਹੈ ਖਾਲਸਾ ਰਾਜ ਦਾ, ਉਹ ਨਿਸ਼ਾਨੀਆਂ ਦਾ ਜ਼ਿਕਰ ਨਹੀਂ ਹੈਗਾ ਜੀ। ਅਨੰਦਪੁਰ ਸਾਹਿਬ ਜਿੱਥੇ ਖਾਲਸੇ ਦਾ ਜਨਮ ਹੁੰਦਾ, ਜਿੱਥੇ ਗੁਰੂ ਪੁੱਤਰਾਂ ਦੇ ਜਨਮ ਹੁੰਦੇ ਨੇ, ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਵਸਦਾ ਰਸਦਾ, ਕਿੱਡਾ ਇਤਿਹਾਸ ਹੈ ਜਿੱਥੇ ਤੁਰੇ, ਉਹ ਸਾਰਾ ਕੁਝ ਜੀ ਉਹ ਰਿਪੋਰਟ ਦੇ ਵਿੱਚ ਖਤਮ ਕਰਤਾ ਜੀ। ਉਹਨਾਂ ਲਿਖਤਾ ਵੀ 500 ਸਾਲ ਪਹਿਲਾਂ ਹਿੰਦੂ ਵੈਲੀ ਸੀਗੀ ਇਹ, ਤੇ ਹੁਣ ਜਿਹੜਾ ਹੈਗਾ ਉਰੇ ਦਾ ਇਤਿਹਾਸ ਉਹ ਦੁਸਹਿਰੇ ਨਾਲ ਜੋੜਤਾ ਜੀ ਲਿਜਾ ਕੇ। ਅੱਜ ਤੋਂ 100 ਸਾਲ ਬਾਅਦ, 200 ਸਾਲ ਬਾਅਦ ਜਦੋਂ ਇਹ ਡਾਕੂਮੈਂਟ ਬਾਹਰ ਆਊਗਾ, ਉਹਦੇ 'ਚ ਲਿਖਿਆ ਜਾਣਾ ਵੀ ਅੱਜ ਤੋਂ 200 ਸਾਲ ਪਹਿਲਾਂ ਇੱਥੇ ਸਰਵੇ ਹੋਇਆ था, ਵੀ ਸਰਵੇ ਦੇ ਟਾਈਮ ਉਰੇ ਨਿਸ਼ਾਨੀਆਂ ਹੈ ਨਹੀਂ ਤੀਆਂ, ਵੀ ਇਹ ਤਾਂ ਗੁਰੂ ਘਰ ਬਾਅਦ 'ਚ ਬਣੇ ਆ। ਜਿਹੜੀ ਇਹ JW EnviroNet ਕੰਪਨੀ ਹੈ ਗੁੜਗਾਉਂ ਦੀ, ਜਿਹਨੇ ਸਰਵੇ ਰਿਪੋਰਟ ਤਿਆਰ ਕੀਤੀ ਆ, ਉਹਦਾ ਜਿਹੜਾ ਬੋਰਡ ਆਫ ਡਾਇਰੈਕਟਰਸ ਹੈਗੇ ਆ, ਉਹਨਾਂ ਦੇ ਵਿੱਚ ਬਹੁਤੇ ਮੈਂਬਰ ਹੈ ਜਿਹੜੇ ਉਹ ਸੰਘਦੇ ਨੇ ਜੀ। ਉਹਨਾਂ ਦੀ ਸੋਚ ਇਹੋ ਹੈ ਜੀ, ਉਹ ਸਾਨੂੰ ਬਹੁਤ ਤਰੀਕੇ ਨਾਲ ਲੱਗੇ ਹੋਏ ਨੇ ਜੀ ਸਾਨੂੰ ਵੱਢਣ। ਸਾਡੇ ਲੀਡਰ ਤਾਂ ਲੜਨ ਲੱਗੇ, ਮੈਂ ਗੱਦੀਆਂ ਪਿੱਛੇ, ਕੁਰਸੀਆਂ ਦੇ ਪਿੱਛੇ ਲੜਨ ਲੱਗੇ ਹੋਏ ਆ। ਅਫਸਰ ਸਾਡੇ ਪੈਸਾ ਇਕੱਠਾ ਕਰਨ ਲੱਗੇ ਜੀ, ਉਹ ਅੰਦਰੋਂ ਤੋਂ ਦਾਤੀ ਚੱਲਦੀ ਆ। ਅਸੀਂ ਲੋਕ ਕਹਿੰਦੇ ਵੀ ਅਸੀਂ ਲੈਣਾ ਕੀ ਆ, ਕਿਉਂਕਿ ਉਹ ਅੱਜ ਦੀ ਨਹੀਂ ਨਾ ਸੋਚ ਕੇ ਲੱਗਦੇ ਵੀ ਹਮਲਾ ਕਰਨਾ, ਉਹ ਵਿਉਂਤ ਨਾਲ ਚੱਲਦੇ ਜੀ। ਪਹਿਲਾਂ ਡਾਕੂਮੈਂਟ ਬਣਾਉਂਦੇ ਆ, ਫਿਰ 50-50 ਸਾਲ, 100-100 ਸਾਲ ਇੰਤਜ਼ਾਰ ਕਰਦੇ ਆ, ਫਿਰ ਜਾਓ ਕਚਹਿਰੀਆਂ ਦੇ ਵਿੱਚ ਤੁਸੀਂ, ਉੱਥੇ ਉਹਨੇ ਤੁਹਾਨੂੰ ਝੂਠੇ ਸਾਬਤ ਕਰ ਦੇਣਾ ਜੀ। ਕਿਉਂਕਿ ਉਹਨਾਂ ਨੇ ਜਦ ਮਹਿਕਮੇ 'ਚ ਲਿਆਉਣੇ ਆ, ਫਿਰ ਉਹਨਾਂ ਕਹਿੰਦੇ ਪੰਜਾਬ ਦੇ ਫਲਾਣੇ ਮਹਿਕਮੇ ਦੇ ਵਿੱਚ ਇੱਕ ਰਿਕਾਰਡ ਪੇਜ ਲਿਆਓ ਕੱਢ ਕੇ, ਪੰਜਾਬ ਦੇ ਵਿੱਚ ਹੀ ਪੰਜਾਬ ਦੇ ਖਿਲਾਫ ਸਬੂਤ ਤਿਆਰ ਕੋਈ ਵੀ ਆ। ਫਿਰ SGPC ਇਸ ਚੀਜ਼ ਪਰ ਬੈਕਫੁੱਟ ਤੇ ਕਿਉਂ ਹੋਇਆ? ਹੁਣ ਕਾਂਗਰਸ ਵਾਲੇ ਬੰਦੇ ਦੀ ਗਲਤੀ ਆ, ਸ਼੍ਰੋਮਣੀ ਕਮੇਟੀ ਦਾ ਮੈਂਬਰ ਬੋਲੂਗਾ ਨਹੀਂ। ਕਾਰਨ ਸ਼ਾਮ ਨੂੰ ਜਾਣਾ, ਉਹਨੂੰ ਕਹਿਣਾ ਵੀ ਵੋਟਾਂ ਮੈਨੂੰ ਪਾਉਣੀਆਂ, ਜਿਹੜੇ ਕਿਰਪਾਨਾਂ ਪਾ ਕੇ ਕਾਂਗਰਸ ਦੇ ਨਾਲ ਨੂੰ ਬੋਲਣਾ ਨਹੀਂ ਬਾਈ ਜੀ। ਬੋਲਣਾ ਪੈਣਾ ਲੀਡਰ ਦੇ ਖਿਲਾਫ, ਬੋਲਣਾ ਪੈਣਾ ਕਿਸੇ ਨਾ ਕਿਸੇ ਨੁਮਾਇੰਦੇ ਦੇ ਖਿਲਾਫ, ਤੇ ਉਸੇ ਨੁਮਾਇੰਦੇ ਤਾਂ ਭੀਖ ਦੇ ਵਿੱਚ ਵੋਟਾਂ ਲੈਣੀਆਂ। ਲੀਡਰ ਨਹੀਂ ਹੈਗੇ, ਨੁਮਾਇੰਦੇ ਨਹੀਂ ਹੈਗੇ ਬਾਈ ਜੀ। ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜਿੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾ ਰਿਹਾ, ਤਾਂ ਉੱਥੇ ਖਾਸ ਤੌਰ ਤੇ ਕੁਝ ਸਮਾਜ ਦੇ ਵਿੱਚ ਵਿਚਰ ਕੇ ਜਾਗਰੂਕਤਾ ਫੈਲਾਉਣ ਵਾਲੀਆਂ ਜਥੇਬੰਦੀਆਂ, ਸਮਾਜਿਕ ਕਾਰਕੁਨ ਵੀ ਨਜ਼ਰ ਆ ਰਿਹਾ, ਜਿਨ੍ਹਾਂ ਦੇ ਵੱਲੋਂ ਖਾਸ ਤੌਰ ਤੇ ਹੋਕਾ ਦਿੱਤਾ ਜਾ ਰਿਹਾ ਕਿ ਇਕੱਠੇ ਹੋ ਕੇ ਚਮਕੌਰ ਸਾਹਿਬ ਦੇ ਸ਼ਹੀਦੀ ਇਤਿਹਾਸ ਤੇ ਗੁਰੂ ਨਿਸ਼ਾਨੀਆਂ ਦੀ ਹੋਂਦ ਨੂੰ ਬਚਾਈਏ। ਇਸ ਨੂੰ ਲੈ ਕੇ ਗੱਲਬਾਤ ਕਰਾਂਗੇ। ਔਰ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਰੁਚਰਾ ਮਿਲ ਸੀ, ਉਹਦੇ ਵਿਰੋਧ ਦੇ ਵਿੱਚ ਵੀ ਇੱਕ ਲਾਮਬੰਦ ਹੋ ਕੇ ਲੋਕਾਂ ਨੂੰ ਜਾਗਰੂਕਤਾ ਉਸ ਵੇਲੇ ਜਗਾਇਆ ਗਿਆ, ਔਰ ਇਸੇ ਨੂੰ ਲੈ ਕੇ ਵਿਰੋਧ ਵੀ ਹੁੰਦਾ ਹੋਇਆ ਜਾਪਿਆ। ਗੱਲਬਾਤ ਕਰ ਲੈਣੇ ਸਾਡੇ ਨਾਲ ਖੁਸ਼ਿੰਦਰ ਸਿੰਘ ਨੇ, ਇਸੇ ਜਥੇਬੰਦੀ ਦੇ ਨਾਲ ਜੁੜੇ ਹੋਏ ਨੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਖਾਸ ਤੌਰ ਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਆਮ ਕਰਕੇ ਸ਼ਹੀਦੀ ਦਿਹਾੜਿਆਂ ਦੀ ਗੱਲ ਹੋਈ ਹੈ। ਸੰਗਤਾਂ ਦੇਸ਼ ਵਿਦੇਸ਼ ਤੋਂ ਆ ਕੇ ਇੱਥੇ ਸ਼ਹੀਦੀ ਦਿਹਾੜਾ ਮਨਾ ਰਹੀਆਂ, ਪਰ ਤੁਹਾਨੂੰ ਇਹ ਜਿਹੜੀ ਆਵਾਜ਼ ਬੁਲੰਦ ਕਰਨੀ ਪੈ ਰਹੀ ਹੈ, ਪੰਜਾਬ ਦੀ ਹੋਂਦ ਨੂੰ ਬਚਾਈਏ, ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨੀਆਂ ਪੈ ਰਹੀਆਂ, ਇਹਦਾ ਕੀ ਕਾਰਨ ਹੈ ਜੀ? ਇਹਦਾ ਕਾਰਨ ਇਹ ਹੈ ਜੀ, ਸਾਡੇ ਜਿਹੜੀ ਉਰੇ ਪੇਪਰ ਮਿਲ ਲੱਗ ਰਹੀ ਆ, ਉਹਦੀ ਨਾ ਇੱਕ EIA ਰਿਪੋਰਟ ਬਣਦੀ ਹੁੰਦੀ ਹੈ ਜੀ। ਉਹਦੇ ਵਿੱਚ ਸਰਵੇ ਕੀਤਾ ਜਾਂਦਾ ਇਲਾਕੇ ਦੇ ਵਿੱਚ ਜਿੰਨੀਆਂ ਚੀਜ਼ਾਂ ਹੁੰਦੀਆਂ ਨੇ ਨਾ, ਵੀ ਕਿੰਨੇ ਕੁ ਹਿਸਟੋਰੀਕਲ ਜਗ੍ਹਾ ਨੇ, ਕਿੰਨੀ ਵਰਸ਼ਿਪ ਪਲੇਸਿਸ ਨੇ, ਧਾਰਮਿਕ ਸਥਾਨ ਕਿੰਨੇ ਨੇ, ਸਕੂਲ ਕਿੰਨੇ ਨੇ, ਕਾਲਜ ਕਿੰਨੇ ਨੇ, ਵਾਟਰ ਰਿਸੋਰਸਿਸ ਕਿੰਨੇ ਨੇ, ਇਹਨਾਂ ਦਾ ਇੱਕ ਸਰਵੇ ਕਰਨਾ ਹੁੰਦਾ ਜੀ। ਇਸ ਕੰਪਨੀ ਨੇ ਆਪਣੀ EIA ਰਿਪੋਰਟ ਦੇ ਵਿੱਚ, ਸਰਵੇ ਰਿਪੋਰਟ ਦੇ ਵਿੱਚ, ਜਿਹੜੀ ਕਿ ਹੁਣ ਸਰਕਾਰੀ ਡਾਕੂਮੈਂਟ ਬਣ ਗਈ ਆ, ਉਹ ਕੇਂਦਰ ਸਰਕਾਰ ਦੇ ਔਰ ਪੰਜਾਬ ਸਰਕਾਰ ਦੇ ਪੰਜ ਵੱਖ-ਵੱਖ ਵਿਭਾਗਾਂ ਦੇ ਵਿੱਚ ਸਦਾ ਵਾਸਤੇ ਜਮ੍ਹਾਂ ਹੋ ਗਈ, ਇੱਕ ਡਾਕੂਮੈਂਟ ਬਣ ਗਿਆ ਜੀ। ਉਹਦੇ ਵਿੱਚ ਇਹ ਲਿਖਿਆ ਗਿਆ ਜਿਹੜਾ ਚਮਕੌਰ ਸਾਹਿਬ ਦਾ ਇਤਿਹਾਸ ਹੈ ਵੀ ਇਹ ਦੁਸਹਿਰੇ ਨਾਲ ਜੁੜਦਾ ਜੀ। ਜਿਹੜੀ ਇੱਥੇ ਗੁਰੂ ਸਾਹਿਬ ਦੇ ਪੁੱਤਰਾਂ ਦੀ, ਗੁਰੂ ਸਾਹਿਬ ਦੇ ਸਿੰਘਾਂ ਦੀ ਇਹ ਸ਼ਹਾਦਤਾਂ ਹੋਈਆਂ, ਇਹ ਬਿਲਕੁਲ ਵੀ ਖਤਮ ਕਰਤਾ ਜੀ। ਤਾਂ ਲਿਖਿਆ ਨਹੀਂ ਹੈਗਾ ਵਿੱਚ ਕੋਈ ਵੀ। ਜਿਹੜੀਆਂ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੇ ਮਹਾਰਾਜਾ ਰਣਜੀਤ ਸਿੰਘ ਟਾਈਮ ਦੀ ਰੋਪੜ ਦੇ ਵਿੱਚ, ਜਿੱਥੇ ਉਹਨਾਂ ਦੀ ਸੰਧੀ ਹੁੰਦੀ ਆ ਅੰਗਰੇਜ਼ ਦੇ ਨਾਲ, ਔਰ ਉਹਨਾਂ ਨੇ ਆਪਣੀ ਚੌਂਕੀ ਦੇ ਉੱਤੇ ਫਲੈਗ ਲਾਇਆ ਹੈ ਖਾਲਸਾ ਰਾਜ ਦਾ, ਉਹ ਨਿਸ਼ਾਨੀਆਂ ਦਾ ਜ਼ਿਕਰ ਨਹੀਂ ਹੈਗਾ ਜੀ। ਗੁਰਦੁਆਰਾ ਭੱਠਾ ਸਾਹਿਬ, ਬੀਬੀ ਮੁਮਤਾਜ਼ ਜੀ ਦਾ ਗੁਰਦੁਆਰਾ ਸਾਹਿਬ ਆ, ਉੱਥੇ ਉਹਨਾਂ ਦੀ ਹਿਸਟਰੀ ਦਾ ਕੋਈ ਜ਼ਿਕਰ ਨਹੀਂ ਹੈਗਾ ਜੀ। ਜਦੋਂ ਜ਼ਿਲ੍ਹੇ ਦੀ ਗੱਲ ਆਈ, ਉੱਥੇ ਅਨੰਦਪੁਰ ਸਾਹਿਬ ਜਿੱਥੇ ਖਾਲਸੇ ਦਾ ਜਨਮ ਹੁੰਦਾ, ਜਿੱਥੇ ਗੁਰੂ ਪੁੱਤਰਾਂ ਦੇ ਜਨਮ ਹੁੰਦੇ ਨੇ, ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਵਸਦਾ ਰਸਦਾ, ਕਿੱਡਾ ਇਤਿਹਾਸ ਹੈ ਜਿੱਥੇ ਤੁਰੇ, ਉਹ ਸਾਰਾ ਕੁਝ ਹੈ ਜੀ ਉਹ ਰਿਪੋਰਟ ਦੇ ਵਿੱਚ ਖਤਮ ਕਰਤਾ ਜੀ। ਉਹਨਾਂ ਲਿਖਤਾ ਵੀ 500 ਸਾਲ ਪਹਿਲਾਂ ਹਿੰਦੂ ਵੈਲੀ ਸੀਗੀ ਇਹ, ਤੇ ਹੁਣ ਜਿਹੜਾ ਹੈਗਾ ਉਰੇ ਦਾ ਇਤਿਹਾਸ ਉਹ ਦੁਸਹਿਰੇ ਨਾਲ ਜੋੜਤਾ ਜੀ ਲਿਜਾ ਕੇ, ਵੀ ਚਮਕੌਰ ਸਾਹਿਬ ਦਾ ਇਤਿਹਾਸ ਰਮਾਇਣ ਨਾਲ ਜੋੜਤਾ, ਵੀ ਦੁਸਹਿਰਾ ਮਨਾਇਆ ਜਾਂਦਾ ਜੀ। ਔਰ ਜਿਹੜੀ ਉਰੇ ਸ਼ਹਾਦਤ ਹੋਈ ਹੈ ਸਾਹਿਬਜ਼ਾਦਿਆਂ ਦੀ ਔਰ ਸਿੰਘਾਂ ਦੀ, ਉਹ ਸ਼ਹਾਦਤ ਬਣਾਤੀ ਜਾ ਕੇ ਪਰਿਵਾਰ ਵਿਛੋੜਾ ਸਾਹਿਬ ਸਰਸਾ ਜੀ। ਹੁਣ ਉੱਥੇ ਤਾਂ ਪਰਿਵਾਰ ਵਿਛੜਿਆ ਜੀ। ਹੁਣ ਇਹ ਜਿਹੜਾ ਡਾਕੂਮੈਂਟ ਹੈ, ਇਹ ਇਨਵਾਇਰਨਮੈਂਟ ਕਲਾਈਮੇਟ ਚੇਂਜ ਵਿਭਾਗ ਦੇ ਵਿੱਚ, ਮਿਨਿਸਟਰੀ ਆਫ ਇਨਵਾਇਰਨਮੈਂਟ ਦੇ ਵਿੱਚ, ਇੰਡਸਟਰੀ ਦੀ ਮਿਨਿਸਟਰੀ ਆਫ ਇੰਡਸਟਰੀ ਜਿਹੜੀ ਹੈਗੀ ਆਪਣੇ ਭਾਰਤ ਸਰਕਾਰ ਦੀ, ਉਹ
ਔਰ ਜਿਹੜੀ ਸਾਡੇ ਇਲੈਕਟਡ ਚੁਣੇ ਹੋਏ ਨੇ ਨੁਮਾਇੰਦੇ, ਜ਼ਿਲ੍ਹਾ ਪ੍ਰੀਸ਼ਦ ਹੋ ਗਈ, ਸਿਵਲ ਡਿਪਾਰਟਮੈਂਟ ਹੋ ਗਿਆ, ਸੈਕਟਰੀ ਹੋ ਗਏ, ਇਹਨਾਂ ਸਾਰਿਆਂ ਕੋਲ ਜਮ੍ਹਾਂ ਹੋ ਗਈ ਜੀ। ਉਹਨਾਂ ਨੇ ਰਿਕਮੈਂਡੇਸ਼ਨ ਦਿੱਤੀ ਵੀ ਠੀਕ ਹੈ ਸਰਵੇ ਰਿਪੋਰਟ। ਹੁਣ ਅੱਜ ਤੋਂ 100 ਸਾਲ ਬਾਅਦ, 200 ਸਾਲ ਬਾਅਦ ਜਦੋਂ ਇਹ ਡਾਕੂਮੈਂਟ ਬਾਹਰ ਆਊਗਾ, ਉਹਦੇ 'ਚ ਲਿਖਿਆ ਜਾਣਾ ਵੀ ਅੱਜ ਤੋਂ 200 ਸਾਲ ਪਹਿਲਾਂ ਇੱਥੇ ਸਰਵੇ ਹੋਇਆ ਤਾਂ, ਵੀ ਸਰਵੇ ਦੇ ਟਾਈਮ ਉਰੇ ਨਿਸ਼ਾਨੀਆਂ ਹੈ ਨਹੀਂ ਤੀਆਂ, ਵੀ ਇਹ ਤਾਂ ਗੁਰੂ ਘਰ ਬਾਅਦ 'ਚ ਬਣੇ ਆ। ਵੀ ਜਿਹੜਾ ਇਹ ਕਿਸੇ ਸਿੱਖ ਗੁਰੂ ਦੀ ਗੱਲ ਕਰਦੇ ਆ ਜਾਂ ਸਿੱਖ ਗੁਰੂ ਦੇ ਸਿੰਘਾਂ ਦੀ ਸ਼ਹਾਦਤ ਦੀ ਗੱਲ ਕਰਦੇ, ਉਹਦੇ ਪਰਿਵਾਰ ਦੀ ਸ਼ਹਾਦਤ ਦੀ ਗੱਲ ਕਰਦੇ ਆ, ਵੀ ਆ ਸਰਵੇ ਰਿਪੋਰਟ ਦੇ ਵਿੱਚ ਤਾਂ ਆਇਆ ਨਹੀਂ। ਜੇ ਇਹ ਗਲਤ ਹੁੰਦੀ ਉਦੋਂ ਲੋਕ ਆਵਾਜ਼ ਚੱਕਦੇ, ਉਦੋਂ ਚੇਂਜ ਹੁੰਦਾ। ਅਫਸਰਾਂ ਦੇ ਸਾਈਨ ਨੇ ਜੀ ਵਿੱਚ, ਵੀ ਫਿਰ ਅਫਸਰ ਇਤਰਾਜ਼ ਕਰਦੇ। ਜਿਹੜੇ ਬੰਦਿਆਂ ਨੇ ਤਸਦੀਕ ਕੀਤਾ ਉਹਦੇ ਵਿੱਚ ਕੋਈ ਪੰਜਾਬ ਦੀ ਧਰਤੀ ਦੇ ਨਾਲ, ਕੋਈ ਸਿੱਖ ਪਰਿਵਾਰ ਦੇ ਨਾਲ ਵੀ ਹੋ ਸਕਦਾ ਅਫਸਰ ਜੁੜਿਆ ਹੋਵੇ, ਕੋਈ ਮਹਿਕਮੇ ਵਾਲਾ ਜੁੜਿਆ ਹੋਵੇ, ਕਿ ਉਹਨਾਂ ਦੇ ਵਿੱਚੋਂ ਕਿਸੇ ਦੀ ਵੀ ਜ਼ਮੀਰ ਨੇ ਉਬਾਲਾ ਨਹੀਂ ਖਾਧਾ ਕਿ ਇੱਥੇ ਤੇ ਯਾਰ ਬੱਚੇ ਨੂੰ ਪਤਾ ਚਮਕੌਰ ਸਾਹਿਬ ਦਾ ਇਤਿਹਾਸ ਕੀ ਹੈ, ਆਨੰਦਪੁਰ ਸਾਹਿਬ ਦਾ ਇਤਿਹਾਸ ਕੀ ਹੈ, ਉਹਨਾਂ ਦੇ ਵਿੱਚੋਂ ਕਿਸੇ ਨੇ ਇਸ ਚੀਜ਼ ਨੂੰ ਲੈ ਕੇ ਵਿਰੋਧ ਨਹੀਂ ਕੀਤਾ। ਅਸਲ ਦੇ ਵਿੱਚ ਨਾ ਸਾਡਾ ਜਿਹੜਾ ਇਹ ਸਿਸਟਮ ਹੈ ਨਾ ਕੰਮ ਕਰਨੇ ਵਾਲਾ, ਇਹਦੇ ਵਿੱਚ ਪੈਸਾ ਤੰਤਰ ਭਾਰੀ ਹੈ ਜੀ ਬਹੁਤ ਜ਼ਿਆਦਾ। ਇਹਨਾਂ ਨੂੰ ਆਦਤਾਂ ਪਈਆਂ ਹੋਈਆਂ, ਪੜ੍ਹਦੇ ਨਹੀਂ ਹੈਗੇ। ਇਹਨਾਂ ਦੀ ਜੇਬਾਂ ਗਰਮ ਹੁੰਦੀਆਂ, ਇਹਨਾਂ ਦੀਆਂ ਮੁੱਠੀਆਂ ਗਰਮੀਆਂ ਹੁੰਦੀਆਂ। ਫਿਰ ਗੱਲ ਫਿਰ ਉੱਥੇ ਆ ਜਾਂਦੀ ਹੈ ਜੀ, ਇਹਨਾਂ ਦੇ ਜਿੰਨੇ ਵੀ ਅਯਾਸ਼ੀਆਂ ਨੇ, ਇਹਨਾਂ ਦੀਆਂ ਜਿੰਨੇ ਵੀ ਇਹਨਾਂ ਦੇ ਨਜਾਇਜ਼ ਖਰਚੇ ਨੇ, ਉਹ ਸਾਰੇ ਆ ਜਿਹੜੇ ਉਹ ਇਹਨਾਂ ਰਿਪੋਰਟਾਂ ਤੇ ਹੀ ਚੱਲਦੇ ਆ ਜੀ। ਉਹ ਇਹਨਾਂ ਰਿਪੋਰਟਾਂ ਦੇ ਸਿਰ ਤੇ ਜਿਹੜੇ ਪੈਸੇ ਲੈ ਲੈਂਦੇ ਨੇ, ਉਹ ਇਹ ਰਿਪੋਰਟਾਂ ਪੰਨਾ ਪਲਟ ਕੇ ਦੇਖਦੇ ਵਿੱਚ ਲਿਖਿਆ ਗਿਆ ਜੀ, ਬਾਹਰੋਂ ਬਾਹਰੋਂ ਸਾਈਨ ਕਰਤੇ ਜੀ। ਹੁਣ ਜਿਹੜੀ ਸਾਡੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਆ, ਉਹਦੀ ਪ੍ਰੋਪਰ ਬੋਡੀ ਆਈ ਜੀ ਇੱਥੇ, ਪ੍ਰੋਪਰ ਇੱਥੇ ਏਡੀਸੀ ਚੇਅਰਮੈਨ ਤੇ ਨਾਲ 6 ਮੈਂਬਰਾਂ ਦੀ ਕਮੇਟੀ ਬਣੀ। ਜਦੋਂ ਇਹ ਰੁਚੀ ਦਾ ਪੇਪਰ ਮਿਲਦੀ, ਪਬਲਿਕ ਹੀਅਰਿੰਗ ਕੰਡਕਟ ਹੁੰਦੀ ਆ, ਉਹਨਾਂ ਨੇ ਸਾਈਨ ਕੀਤੇ ਹੋਏ ਵੀ ਰਿਪੋਰਟ ਦੇ ਵਿੱਚ ਜੋ ਕੁਝ ਲਿਖਿਆ ਵਾ ਅਸੀਂ ਦੇਖ ਲਿਆ, ਠੀਕ ਆ। ਉਹਨਾਂ ਨੇ ਅੰਡਰਟੇਕਿੰਗ ਦੇਤੀ ਜੀ। ਔਰ ਜਿਹੜੀ ਇਹ JW EnviroNet ਕੰਪਨੀ ਹੈ ਗੁੜਗਾਉਂ ਦੀ, ਜਿਹਨੇ ਸਰਵੇ ਰਿਪੋਰਟ ਤਿਆਰ ਕੀਤੀ ਆ, ਉਹਦਾ ਜਿਹੜਾ ਬੋਰਡ ਆਫ ਡਾਇਰੈਕਟਰਸ ਹੈਗੇ ਆ, ਉਹਨਾਂ ਦੇ ਵਿੱਚ ਬਹੁਤੇ ਮੈਂਬਰ ਹੈ ਜਿਹੜੇ ਉਹ ਸੰਘਦੇ ਨੇ ਜੀ। ਉਹਨਾਂ ਦੀ ਸੋਚ ਇਹੋ ਹੈ ਜੀ, ਉਹ ਸਾਨੂੰ ਬਹੁਤ ਤਰੀਕੇ ਨਾਲ ਲੱਗੇ ਹੋਏ ਨੇ ਜੀ ਸਾਨੂੰ ਵੱਢਣ। ਸਾਡੇ ਲੀਡਰ ਤਾਂ ਲੜਨ ਲੱਗੇ, ਮੈਂ ਗੱਦੀਆਂ ਪਿੱਛੇ, ਕੁਰਸੀਆਂ ਦੇ ਪਿੱਛੇ ਲੜਨ ਲੱਗੇ ਹੋਏ ਆ। ਅਫਸਰ ਸਾਡੇ ਪੈਸਾ ਇਕੱਠਾ ਕਰਨ ਲੱਗੇ ਜੀ, ਉਹ ਅੰਦਰੋਂ ਅੰਦਰ ਦਾਤੀ ਚੱਲਦੀ ਆ। ਅਸੀਂ ਲੋਕ ਕਹਿੰਦੇ ਵੀ ਅਸੀਂ ਲੈਣਾ ਕੀ ਆ। ਜਿਹੜੀ ਤੁਸੀਂ EIA ਰਿਪੋਰਟ ਕੱਢ ਕੇ ਲੈ ਕੇ ਆਏ ਹੋ ਕਿ ਜਿਹੜਾ ਇੱਥੇ ਚਮਕੌਰ ਸਾਹਿਬ ਦੇ ਇਤਿਹਾਸ ਦੇ ਵਿੱਚ ਸਿੱਖਾਂ ਦਾ ਕੋਈ ਜ਼ਿਕਰ ਹੀ ਨਹੀਂ, ਅਨੰਦਪੁਰ ਸਾਹਿਬ ਦਾ ਕੋਈ ਜ਼ਿਕਰ ਹੀ ਨਹੀਂ, ਤਾਂ ਕੀ ਲੱਗਦਾ ਕਿ ਇਹ ਜਿੰਨੇ ਵੀ ਤੱਥ ਸੀਗੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਢ ਕੇ ਤੁਹਾਡੇ ਤੱਕ ਪਹੁੰਚਾਏ ਜਾਂ ਤੁਸੀਂ ਆਪ ਹੀ ਕੱਢ ਕੇ ਲੈ ਕੇ ਆਏ? ਨਹੀਂ ਜੀ, ਤਾਂ ਅਸੀਂ ਸਾਡੀ ਟੀਮ ਹੈ ਜੀ ਅਸਲ ਦੇ ਵਿੱਚ, ਸ਼੍ਰੀ ਚਮਕੌਰ ਸਾਹਿਬ ਮੋਰਚੇ ਦੀ ਟੀਮ ਹੈ। ਪ੍ਰਧਾਨ ਜੀ ਨੇ ਜੁਝਾਰ ਸਿੰਘ ਜੀ, ਲਖਵੀਰ ਸਿੰਘ ਜੀ ਲੱਖੀ ਹਫਸਾਬਾਦ ਨੇ, ਇਹ ਸਾਡੇ ਜਸਪ੍ਰੀਤ ਸਿੰਘ ਜੀ ਨੇ, ਰਮਨਦੀਪ ਸਿੰਘ ਧਾਰਨੀ ਕੈਨੇਡਾ ਨੇ ਮੁੰਡੇ ਮੈਂਬਰ, ਸਾਡੇ ਕੋਚ ਸਾਹਿਬ ਖੜੇ ਆ ਦਵਿੰਦਰ ਜੀ, ਔਰ ਸਾਡੇ ਮੈਂਬਰ ਨੇ ਸਾਰੇ ਉਹਦੀ ਟੀਮ ਦੇ। ਇਹ ਹਰ ਇੱਕ ਰਿਪੋਰਟ ਹੈ ਜਿਹੜੀ ਕੋਈ 700 ਪੇਜ ਦੀ ਹੁੰਦੀ ਹੈ, ਕੋਈ 800 ਪੇਜ ਦੀ ਹੁੰਦੀ ਹੈ ਜੀ। ਇਹ ਰਿਪੋਰਟ ਪੜ੍ਹਨੀ ਪੈਂਦੀ ਹੈ ਜੀ ਇੱਕ ਪੰਨਾ ਜੀ, ਔਰ ਬਹੁਤ ਤਰੀਕੇ ਨਾਲ ਚੇਂਜ ਕੀਤੇ ਹੁੰਦੇ ਆ। ਇਹਨਾਂ ਨੇ ਨਾ ਪੋਰਸ਼ਨ ਦੇ ਵਿੱਚ ਕੀਤਾ ਹੁੰਦਾ, ਜਿੱਦਾਂ ਇਹਨਾਂ ਦੀ EIA ਰਿਪੋਰਟ ਦੇ ਵਿੱਚ ਪੇਜ ਨੰਬਰ 151 ਤੇ ਉੱਤੇ ਲਿਖਤਾ ਪਹਿਲਾਂ ਤਾਂ 4 ਸਥਾਨ ਦਿਖਾਤੇ ਗੁਰਦੁਆਰੇ, ਕੋਈ ਹਿਸਟਰੀ ਨਹੀਂ, ਕੋਈ ਕੁਛ ਨਹੀਂ ਜੀ। ਫਿਰ ਉਹ ਤੋਂ ਬਾਅਦ 217 ਤੇ ਚਲੇ ਗਏ, ਇਹ ਏਰੀਆ ਦੇ ਬਾਰੇ ਲਿਖਤਾ ਵੀ ਰੀਜਨ ਦਾ ਕੀ ਆ, ਏਰੀਆ ਦਾ ਕੀ ਆ, ਡਿਸਟ੍ਰਿਕਟ ਦਾ ਕੀ ਆ, ਉਹਦੇ ਕਰਤਾ। ਫਿਰ 233 ਨੰਬਰ ਤੇ ਜਾ ਕੇ ਪ੍ਰੋਪਰ ਇਤਿਹਾਸ ਗੜਬੜ ਕਰਤੀ ਵੀ ਦੁਸਹਿਰਾ ਲਿਖਤਾ ਜੀ। ਇਹਨਾਂ ਨੇ ਪੋਰਸ਼ਨ ਦੇ ਵਿੱਚ ਲਿਖਿਆ ਹੁੰਦਾ ਬੜੇ ਤਰੀਕੇ ਦੇ ਨਾਲ, ਵੀ ਛੇਤੀ ਕਿਸੇ ਦੀ ਪਕੜ ਦੇ ਵਿੱਚ ਨਾ ਆਵੇ। ਔਰ ਉਹ ਇੰਗਲਿਸ਼, ਨੇਟਿਵ ਦੀ ਇੰਗਲਿਸ਼ ਵਰਤੀ ਵੀ ਹੁੰਦੀ ਹੈ ਵਿੱਚ ਇਹਨਾਂ ਨੇ, ਇਹ ਨਹੀਂ ਹੁੰਦਾ ਵੀ ਨਾਰਮਲ ਜਿਹਾ ਹਿਸਾਬ ਕਿਤਾਬ ਕਰ ਲਿਆ। ਔਰ ਸਭ ਤੋਂ ਪਹਿਲਾਂ ਇਹਨਾਂ ਨੇ ਮੂਹਰੇ ਸਮਰੀ ਹੁੰਦੀ ਹੈ ਜਿਹੜੀ, ਉਹਦੇ ਵਿੱਚ ਟੌਰਸ ਹੁੰਦੇ ਨੇ। ਟੌਰਸ ਦੇ ਵਿੱਚ ਤਾਂ ਜ਼ਿਕਰ ਨਹੀਂ ਕਰਦੇ, ਤਾਂ ਕਿ ਕੋਈ ਪੜੂਗਾ ਤਾਂ ਟੌਰਸ ਪੜ੍ਹ ਲੂਗਾ, ਗੱਲ ਸਾਈਨ ਕਰ ਦੇਗਾ, ਅੱਗੇ ਜਾ ਕੇ ਨਹੀਂ ਕੋਈ ਪੜ੍ਹਦਾ, ਐਕਸਪਲੇਨੇਸ਼ਨ ਨਹੀਂ ਕਰਦਾ ਹੈਗਾ ਪੂਰੀ ਪ੍ਰੋਪਰ। ਫਿਰ ਅਸੀਂ ਤਾਂ ਇੱਕ ਲਾਈਨ ਜੀ ਘੱਟੋ ਘੱਟ 50 100 ਵਾਰ ਪੜ੍ਹੀ ਹੈ, ਇਹ 700 ਪੇਜਾਂ ਦੀ ਸੀਗੀ। ਫਿਰ ਉਹ ਪੜ੍ਹ ਕੇ ਜਦ ਸਮਿਟਰੀ ਆਈ ਸਾਰੀ ਨਿਕਲ ਕੇ ਵੀ ਇਹ ਤਾਂ ਆਹ ਚੀਜ਼ ਹੋ ਰਹੀ ਹੈ ਜੀ, ਤਾਂ ਹੁਣ ਆਵਾਜ਼ ਬੁਲੰਦ ਕੀਤੀ ਹੈ ਜੀ। ਭਾਈ ਜੀ, ਲਗਾਤਾਰ ਤੁਸੀਂ ਪੰਜਾਬ ਦੇ ਸਿੱਖ ਪੰਥ ਦੇ ਮਸਲਿਆਂ ਦੇ ਉੱਪਰ ਕੰਮ ਕਰ ਰਹੇ ਹੋ, ਤੁਸੀਂ ਕੋਈ ਚੁਣੇ ਹੋਏ ਨੁਮਾਇੰਦਾ ਨਹੀਂ ਹੋ, ਕੋਈ SGPC ਦੇ ਨਾਲ ਸੰਬੰਧਿਤ ਨਹੀਂ ਹੋ, ਤੇ ਖਾਸ ਤੌਰ ਤੇ ਜਿਹੜਾ ਇਤਿਹਾਸ ਦੇ ਵਿੱਚ ਗੜਬੜੀ ਹੋਈ, ਤਾਂ ਇਸੇ ਮਾਮਲੇ ਦੇ ਵਿੱਚ ਮੁੱਖ ਤੌਰ ਤੇ ਫਰਜ਼ ਤਾਂ SGPC ਦਾ ਬਣਦਾ ਸੀ ਕਿ ਚੁਣੇ ਹੋਏ ਨੁਮਾਇੰਦੇ ਆ, ਇਤਿਹਾਸ ਦੀ ਡਿਊਟੀ ਲੱਗੀ ਸੀ ਕਿ ਇਤਿਹਾਸ ਦੇ ਉੱਪਰ ਕੰਮ ਕੀਤਾ ਜਾਵੇ। ਫਿਰ SGPC ਇਸ ਚੀਜ਼ ਦੇ ਉੱਪਰ ਬੈਕਫੁੱਟ ਤੇ ਕਿਉਂ ਆ? ਮੈਂ ਹੁਣ ਅਸੀਂ ਨਾ ਜੀ ਆਹ ਜਿਹੜਾ ਬੋਰਡ ਲਿਖਿਆ ਵਾ, ਇਹ ਬੋਰਡ ਦੀ ਗੱਲ ਹੋਈ ਸੀ ਬੰਦਾ ਸੰਗਤ ਵਾਸਤੇ ਲਾਉਣਾ, ਫਿਰ ਉਹ ਕੰਟਰੋਵਰਸੀ ਸ਼ੁਰੂ ਹੋ ਜਾਂਦੀ ਹੈ। ਫਿਰ ਕਹਿੰਦੇ ਨੇ ਸਾਨੂੰ ਬੋਲਦੇ ਆ, ਬੋਰਡ ਲਾਉਣ ਦੀ ਵੀ ਪਰਮਿਸ਼ਨ ਨਹੀਂ ਵੀ ਅੰਦਰ ਇੱਥੇ ਦੇ ਇਤਿਹਾਸ ਬਾਰੇ ਅਸੀਂ ਲੋਕਾਂ ਨੂੰ ਦੱਸ ਸਕੀਏ। ਜੇ ਇਹ ਸਾਡੇ ਚੁਣੇ ਹੋਏ ਨੁਮਾਇੰਦੇ, ਭਾਵੇਂ ਉਹ ਧਾਰਮਿਕ ਜਮਾਤ ਦੇ ਵਿੱਚੋਂ, ਭਾਵੇਂ ਉਹ ਸਿਆਸੀ ਜਮਾਤ ਦੇ ਵਿੱਚੋਂ, ਜੇ ਇਹ ਕਿਸੇ ਕਿੱਸੇਕਾਰ ਕੰਮ ਕਰਦੇ ਹੁੰਦੇ ਤਾਂ ਬਾਈ ਸਾਨੂੰ ਸੜਕਾਂ ਤੇ ਬੈਠਣ ਦੀ ਲੋੜ ਕੀ ਹੈ, ਸਾਨੂੰ ਕੰਮ ਛੱਡ ਕੇ ਤੁਰਨ ਦੀ ਲੋੜ ਕੀ ਹੈ। ਉਲਟਾ ਲੱਤਾਂ ਖਿੱਚਣੀਆਂ, ਫਿਰ ਨਾਲ ਆਏ ਕਹਿ ਦਿੰਦੇ ਨੇ ਵੀ ਲੀਡਰ ਬਣਨਾ, MLA ਬਣਨਾ, MP ਬਣਨਾ, ਹੈ ਕਿ ਨਹੀਂ ਗੱਲ ਜੀ? ਅਸੀਂ ਕੁਝ ਨਹੀਂ ਬਣਨਾ, ਅਸੀਂ ਤਾਂ ਲੀਡਰ ਸਾਡਾ ਸਪਸ਼ਟ ਹੈ ਜੀ, ਅਸੀਂ ਲੀਡਰ ਚੁਣੇ ਹੋਏ ਆਪਣਾ। ਜਿਹੜੇ ਸਾਡੇ ਲੀਡਰ ਨੇ ਉਹ ਦੇਖੋ ਕਿੱਡੇ ਕਿੱਡੇ ਮਹਿਲ ਹੈ ਬਾਈ ਜੀ, ਦਿਖਾਓ ਉੱਧਰ, ਉਹ ਮਹਿਲ ਨੇ ਜੀ,
ਸਾਡੇ ਲੀਡਰਾਂ ਦੇ ਤਾਂ ਆਹੋ ਲੀਡਰ ਆ ਸਾਡੇ ਤਾਂ। ਅਸੀਂ ਦੁਨਿਆਵੀ ਲੀਡਰਾਂ ਦੇ ਮਗਰ ਨਹੀਂ ਹੈਗੇ। ਅਸੀਂ ਸਪਸ਼ਟ ਹਾਂ, ਅਸੀਂ ਆਪਣਾ ਫਰਜ਼ ਨਿਭਾਵਾਂਗੇ। ਸਾਡੀ ਜਾਨ ਜਾਂਦੀ ਹੈ ਜਾਵੇ, ਪਰ ਸਿੱਖ ਇਤਿਹਾਸ ਨਹੀਂ ਜਾਣ ਦੇਣਾ। ਅਸੀਂ ਗੁਰੂ ਬਾਬਿਆਂ ਦਾ ਸ਼ਹੀਦੀ ਦਿਹਾੜਾ ਜੀ, ਅਸੀਂ ਇਹਨਾਂ ਨੂੰ ਥੋੜਾ ਡਿਲੀਟ ਕਰਨ ਦੇ ਦੂੰਗੇ ਇਹਨਾਂ ਨੂੰ। ਜੀ ਇੱਕ ਤੁਸੀਂ ਗੱਲ ਲਿਖੀ ਹੋਈ ਹੈ ਕਿ ਚਮਕੌਰ ਸਾਹਿਬ ਤੋਂ 5 ਕੋਹ ਦੀ ਦੂਰੀ ਤੇ ਜਿਹੜਾ ਬੀੜ ਗੁਰੂ ਜੰਡ ਸਾਹਿਬ ਆ, ਤਾਂ ਇਹਦਾ ਇਤਿਹਾਸ ਆ, ਇਤਿਹਾਸਕ ਨਿਸ਼ਾਨੀਆਂ ਵਟਾਉਣ ਦਾ ਯਤਨ ਕੀਤਾ ਜਾ ਰਿਹਾ। ਇਹ ਕਿਵੇਂ ਹੋ ਰਿਹਾ ਜੀ? ਇਹ ਇੱਦਾਂ ਜੀ, ਜਿਵੇਂ ਇੱਥੇ ਤੋਂ 5 ਕੋਹ ਦੀ ਦੂਰੀ ਤੇ ਆ, ਜਦੋਂ ਗੁਰੂ ਸਾਹਿਬ ਇੱਥੋਂ ਤਾੜੀ ਮਾਰ ਕੇ ਗਏ ਤਾਂ ਉੱਥੇ ਜਾ ਕੇ ਜੰਡ ਦਾ ਦਰਖਤ ਹੈ ਜੀ। ਉਹ ਜੰਡ ਦੇ ਦਰਖਤ ਨਾਲ ਗੁਰੂ ਸਾਹਿਬ ਨੇ ਢੋਲ ਲਾ ਕੇ ਉੱਥੇ 2 ਪਹਿਰ ਵਿਸ਼ਰਾਮ ਕੀਤਾ ਜੀ। ਉੱਥੇ ਜਦੋਂ ਮਾਤਾ ਸ਼ਰਨ ਕੌਰ ਜੀ ਨੇ ਇੱਥੇ ਅੰਗੀਠਾ ਸੰਸਕਾਰ ਕੀਤਾ ਹੈ ਸਾਰੇ ਸਿੰਘਾਂ ਦਾ ਸਮੂਹਿਕ, ਉੱਥੋਂ ਇਹ ਗੁਰਦੁਆਰਾ ਸਾਹਿਬ ਬਿਲਕੁਲ ਸਪਸ਼ਟ ਦਿਖਦੇ ਨੇ ਜੀ। ਚਾਹੇ ਸਰਦੀ ਹੋਵੇ, ਚਾਹੇ ਗਰਮੀ ਹੋਵੇ, ਦਿਨ ਹੋਵੇ, ਰਾਤ ਹੋਵੇ, ਉੱਥੋਂ ਇਹ ਬਿਲਕੁਲ ਕਲੀਅਰ ਦਿਖਦੇ। ਮੇਰਾ ਪਿੰਡ ਜੰਡ ਸਾਹਿਬ ਉਹੀ ਹੈ ਜੀ। ਉੱਥੇ ਗੁਰੂ ਸਾਹਿਬ ਉਹ ਜੰਡ ਦੇ ਦਰਖਤ ਦੇ ਨਾਲ ਢੋਲ ਲਾ ਕੇ ਗੁਰੂ ਸਾਹਿਬ ਨੇ ਵਿਸ਼ਰਾਮ ਕੀਤਾ ਜੀ। ਫਿਰ ਉੱਥੇ 2 ਮੁਗਲ ਸੋਧੇ ਨੇ, ਅਲਫੂ ਤੇ ਗਾਮੂਨਾ ਦੇ। ਉੱਥੋਂ ਫਿਰ ਅੱਗੇ ਕੀੜੀ ਗਏ ਗੁਰਦੁਆਰਾ ਇਮਲੀ ਸਾਹਿਬ ਦੇ ਵਿੱਚ ਹੈਗੇ। ਉਹ ਸਾਡੇ ਇਤਿਹਾਸ ਨੇ ਜੀ। ਇਹਨਾਂ ਨੇ ਉੱਥੇ ਕੁਝ ਵੀ ਨਹੀਂ ਲਿਖਿਆ, ਖਤਮ ਕਰਤਾ ਜੀ ਉੱਥੇ। ਔਰ ਜਿਹੜੀ ਇਹ ਪੇਪਰ ਮਿਲ ਲੱਗਣ ਲੱਗੀ ਹੋਈ ਹੈ, ਲਾਉਣ ਲੱਗੇ ਹੋਏ ਨੇ, ਇਹ ਉਸ ਗੁਰਦੁਆਰਾ ਜੰਡ ਸਾਹਿਬ ਤੋਂ ਸਿਰਫ 500 ਮੀਟਰ ਏਰੀਅਲ ਵਿਊ ਤੇ ਹੈ ਜੀ, ਸਿਰਫ 500 ਮੀਟਰ ਤੇ। ਜਦ ਕਿ 2 ਕਿਲੋਮੀਟਰ ਜਾਂ 3 ਕਿਲੋਮੀਟਰ ਰੇਡੀਅਸ ਦੇ ਵਿੱਚ ਕੋਈ ਵੀ ਹਿਸਟੋਰੀਕਲ ਪਲੇਸ ਹੋਣਾ ਨਹੀਂ ਚਾਹੀਦਾ। ਸਾਡੀ ਦਾਸਤਾਨ ਸ਼ਹਾਦਤ ਬਣਾਈ ਹੋਈ ਹੈ ਇੱਥੇ ਜੀ। ਜੋੜਾ ਸਾਹਿਬ ਗੁਰਦੁਆਰਾ ਸਾਹਿਬ ਹੈਗਾ, ਤਾੜੀ ਸਾਹਿਬ ਗੁਰਦੁਆਰਾ ਸਾਹਿਬ ਨੇ, ਗੁਰਦੁਆਰਾ ਕਤਲਗੜ੍ਹ ਸਾਹਿਬ ਹੈ, ਗੁਰਦੁਆਰਾ ਗੜੀ ਸਾਹਿਬ ਹੈ, ਗੁਰਦੁਆਰਾ ਦਮਦਮਾ ਸਾਹਿਬ ਹੈ, ਗੁਰਦੁਆਰਾ ਰਣਜੀਤਗੜ੍ਹ ਸਾਹਿਬ ਹੈ। ਇਹ ਧਾਰਮਿਕ ਗੁਰੂ ਘਰ ਨੇ, ਗੁਰੂ ਸਾਹਿਬ ਦੇ ਨਿਸ਼ਾਨੀਆਂ ਨੇ। ਗੁਰੂ ਸਾਹਿਬ ਦੀ ਹੋਂਦ ਹੈ ਵੀ ਗੁਰੂ ਸਾਹਿਬ ਉਰੇ ਆਏ। ਅਸੀਂ ਇਹਨਾਂ ਦੇ ਨਾਂ ਹੀ ਯਾਦ ਕਰਦੇ ਹਾਂ ਜੀ ਗੁਰੂ ਸਾਹਿਬ ਨੂੰ। ਜੇ ਅੱਜ ਇਹ ਇਮਾਰਤਾਂ, ਇਹ ਗੁਰੂ ਦੇ ਨਿਸ਼ਾਨ ਨਾ ਹੁੰਦੇ ਉਰੇ, ਅਸੀਂ ਕਿੱਥੋਂ ਲੱਭਦੇ ਜੀ? ਹੁਣ 200 ਸਾਲ ਬਾਅਦ ਸਾਡੇ ਨਾਲ ਕੁਝ ਵੀ ਕਰ ਸਕਦੀ ਹੈ ਸਾਈਕੀ ਜੀ ਉਹ, ਕਿਉਂਕਿ ਉਹ ਅੱਜ ਦੀ ਨਹੀਂ ਨਾ ਸੋਚ ਕੇ ਲੱਗਦੇ ਵੀ ਹਮਲਾ ਕਰਨਾ। ਉਹ ਵਿਉਂਤ ਨਾਲ ਚੱਲਦੇ ਜੀ। ਪਹਿਲਾਂ ਡਾਕੂਮੈਂਟ ਬਣਾਉਂਦੇ ਆ, ਫਿਰ 50-50 ਸਾਲ 100-100 ਸਾਲ ਇੰਤਜ਼ਾਰ ਕਰਦੇ ਆ। ਫਿਰ ਜਾਓ ਕਚਹਿਰੀਆਂ ਦੇ ਵਿੱਚ ਤੁਸੀਂ, ਉੱਥੇ ਉਹਨਾਂ ਨੇ ਤੁਹਾਨੂੰ ਝੂਠੇ ਸਾਬਤ ਕਰ ਦੇਣਾ ਜੀ। ਕਿਉਂਕਿ ਉਹਨਾਂ ਨੇ ਜਦ ਮਹਿਕਮੇ 'ਚ ਲਿਆਉਣੇ ਆ, ਫਿਰ ਉਹਨਾਂ ਕਹਿੰਦੇ ਪੰਜਾਬ ਦੇ ਫਲਾਣੇ ਮਹਿਕਮੇ ਦੇ ਵਿੱਚ ਇੱਕ ਰਿਕਾਰਡ ਪੇਜ ਲਿਆਓ ਕੱਢ ਕੇ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਫ਼ਤਰ ਦੇ ਵਿੱਚੋਂ ਜਾਊ ਫਾਈਲ ਇੱਕ ਜਾਊਗੀ ਡੀਸੀ ਰੋਪੜ ਦੇ ਦਫ਼ਤਰ ਦੇ ਵਿੱਚੋਂ, ਇੱਕ ਜਾਊਗੀ ਇੰਡਸਟਰੀ ਉਦਯੋਗ ਵਿਭਾਗ ਰੋਪੜ ਦੇ ਵਿੱਚੋਂ, ਇੱਕ ਜਾਊਗੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ। ਮੰਗਾ ਲਈਆਂ 4 ਫਾਈਲਾਂ। ਉਹ 4 ਫਾਈਲਾਂ 'ਚ ਲਿਖਿਆ ਵਕਿਆ ਵੀ ਚਮਕੌਰ ਸਾਹਿਬ ਦਾ ਇਤਿਹਾਸ ਦੁਸਹਿਰਾ। ਇਹ ਨਹੀਂ ਹੈਗਾ। ਪੰਜਾਬ ਦੇ ਵਿੱਚ ਹੀ ਪੰਜਾਬ ਦੇ ਖਿਲਾਫ ਸਬੂਤ ਤਿਆਰ ਹੋਏ ਵੇ ਆ। 100 ਸਾਲ ਪਹਿਲਾਂ, 200 ਸਾਲ ਪਹਿਲਾਂ। ਕਿਵੇਂ ਲੜੂਗੇ ਜੀ ਆਪਾਂ? ਜੱਜ ਨੇ ਕਹਿਣਾ ਵੀ ਆਪਿਆ ਢਾ ਦਿਓ। ਖਬਰ ਸਾਡੀ ਪੀੜ੍ਹੀ ਉਦੋਂ ਕਹੀ ਜਿਉਣੀ ਹੈ ਜੀ। ਲੜਨ ਜੋਗੇ ਹੋਣਗੇ ਵੀ ਜਾਂ ਨਹੀਂ ਹੋਣਗੇ, ਕੁਝ ਵੀ ਹੋ ਸਕਦਾ ਜੀ। ਤਾਂ ਜੇ ਅੱਜ ਨਾ ਬੋਲੀਏ ਕਿਆ ਹੁਣ, ਜੇ ਇਹਨਾਂ ਵੱਲ ਜਾਈਏ ਨੁਮਾਇੰਦਿਆਂ ਵੱਲ, ਹਾਂ ਦੇਖਦੇ ਹੋ ਜਾਂਦਾ ਠੀਕ ਆ, ਮੈਂ ਇਦਾਂ ਨਹੀਂ ਕਰ ਸਕਦਾ। ਉਹ ਗੱਲ ਇਦਾਂ ਵੀ ਲੀਡਰ ਤੋਂ ਵੋਟਾਂ ਲੈਣੀਆਂ, ਫਿਰ ਕੱਲ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ ਬਣਨਾ। ਹੁਣ ਕਾਂਗਰਸ ਵਾਲੇ ਬੰਦੇ ਦੀ ਗਲਤੀ ਆ, ਸ਼੍ਰੋਮਣੀ ਕਮੇਟੀ ਦਾ ਮੈਂਬਰ ਬੋਲੂਗਾ ਨਹੀਂ। ਕਾਰਨ ਸ਼ਾਮ ਨੂੰ ਜਾਣਾ, ਉਹਨੂੰ ਕਹਿਣਾ ਵੀ ਵੋਟਾਂ ਮੈਨੂੰ ਪਾਉਣੀਆਂ ਜਿਹੜੇ ਕਿਰਪਾਨਾਂ ਪਾ ਕੇ ਕਾਂਗਰਸ ਦੇ ਨਾਲ ਨੇ। ਬੋਲਣਾ ਨਹੀਂ ਬਾਈ ਜੀ, ਬੋਲਣਾ ਪੈਣਾ ਲੀਡਰ ਦੇ ਖਿਲਾਫ, ਬੋਲਣਾ ਪੈਣਾ ਕਿਸੇ ਨਾ ਕਿਸੇ ਨੁਮਾਇੰਦੇ ਦੇ ਖਿਲਾਫ। ਤੇ ਉਸੇ ਨੁਮਾਇੰਦੇ ਤਾਂ ਭੀਖ ਦੇ ਵਿੱਚ ਵੋਟਾਂ ਲੈਣੀਆਂ। ਲੀਡਰ ਨਹੀਂ ਹੈਗੇ, ਨੁਮਾਇੰਦੇ ਨਹੀਂ ਹੈਗੇ ਬਾਈ ਜੀ। ਜਿਹੜੀਆਂ ਤਾਕਤਾਂ ਦੇ ਵੱਲੋਂ ਸਿੱਖਾਂ ਦਾ ਇਤਿਹਾਸ ਮਲੀਆ ਮੇਟ ਕੀਤਾ ਜਾ ਰਿਹਾ, ਫਿਰ ਇਹਨਾਂ ਦੇ ਵਿਰੋਧ ਦੇ ਵਿੱਚ ਕਿਸ ਤਰੀਕੇ ਦੀ ਮੁਹਿੰਮ ਲੀਕ ਰਹੇ ਹੋ ਤੁਸੀਂ? ਹਾਂਜੀ, ਉਡੀਕ ਪੂਰੀ ਐਨ। ਅੱਜ ਅਸੀਂ ਤਾਂ ਹੀ ਇੱਥੇ ਪੋਸਟਰ ਵੰਡ ਰਹੇ ਸੰਗਤਾਂ ਨੂੰ ਜੀ। ਅਸੀਂ ਇੱਥੇ ਤਕਰੀਬਨ ਹੁਣ ਤੱਕ 20 ਤੋਂ 25,000 ਪੋਸਟਰ ਵੰਡ ਚੁੱਕੇ ਹਾਂ ਜੀ। ਤੇ ਇਸ ਤੋਂ ਬਾਅਦ ਅਸੀਂ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਕੋਲ ਜਾਣਾ ਜੀ। ਉਸ ਤੋਂ ਬਾਅਦ ਪੰਥ ਦੀਆਂ ਜਿੰਨੀਆਂ ਨੁਮਾਇੰਦੇ ਨਿਹੰਗ ਸਿੰਘਾਂ ਦੇ ਦਲ ਪੰਥ ਨੇ, ਅਸੀਂ ਇਹਨਾਂ ਦੇ ਹੈੱਡਕੁਆਟਰਾਂ 'ਚ ਜਾਣਾ ਹੈ ਜੀ। ਸਾਨੂੰ ਕੋਈ ਕਹਿੰਦਾ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੂੰ ਦਿਓ, ਅਸੀਂ ਨਹੀਂ ਜੀ ਦਰਖਾਸਤ ਮੈਂਬਰ ਨੂੰ ਨਹੀਂ ਅਸੀਂ ਦੇਣੀ। ਅਸੀਂ ਦਊਂਗੇ ਅਸਲ ਦਲ ਪੰਥਾਂ ਨੂੰ, ਜਿਹੜੇ ਰਾਖੀ ਕਰਨ ਦੇ ਯੋਗ ਆ, ਜਿਹੜੇ ਸ਼ਸਤਰਧਾਰੀ ਜਿਨ੍ਹਾਂ ਨੂੰ ਪਤਾ, ਜਿਹੜੇ ਜਦੇ ਕਹਿੰਦੇ ਵੀ ਤੁਰਕ ਮਲੇਸ਼ੀਆ ਨੂੰ ਮਲ ਦਿਆਂਗੇ, ਉਹਨਾਂ ਕੋਲ। ਇਹਨਾਂ ਕੋਲ ਨਹੀਂ ਜਾਣਾ ਜਿਹੜੇ ਕਦੇ ਇੱਕ ਹੱਥ ਇੱਧਰਲੀ ਜੇਬ 'ਚੋਂ ਕੱਢਦੇ ਆ ਗੁੱਟੀ, ਇੱਧਰਲੀ ਜੇਬ 'ਚ ਪਾ ਦਿੰਦੇ ਆ, ਉੱਧਰਲੀ ਜੇਬ 'ਚੋਂ ਕੱਢਦੇ ਆ ਗੁੱਟੀ, ਇੱਧਰਲੇ ਪਾਸੇ ਪਾ ਲੈਂਦੇ ਨੋਟਾਂ ਦੀ। ਇਹਨਾਂ ਕੋਲ ਥੋੜ੍ਹਾ ਜਾਵਾਂਗੇ। ਅਸੀਂ ਕੌਮ ਦੇ ਜਥੇਦਾਰ ਸਾਹਿਬ ਕੋਲ ਜ਼ਰੂਰ ਜਾਵਾਂਗੇ, ਔਰ ਜਥੇਦਾਰ ਸਾਹਿਬ ਤੋਂ ਸਾਨੂੰ ਉਮੀਦ ਜ਼ਰੂਰ ਹੈ ਵੀ ਉਹ ਕੌਮ ਨੂੰ ਸੰਦੇਸ਼ ਕੋਈ ਨਾ ਕੋਈ ਜਾਰੀ ਕਰਨਗੇ ਵੀ ਲੜਾਈ ਹੈ ਜਿਹੜੀ, ਇਹ ਸੰਘਰਸ਼ ਹੈ ਚਮਕੌਰ ਸਾਹਿਬ ਦੇ ਇਤਿਹਾਸ ਨੂੰ ਬਚਾਉਣ ਵਾਸਤੇ, ਅਨੰਦਪੁਰ ਸਾਹਿਬ ਦੇ ਇਤਿਹਾਸ ਨੂੰ ਬਚਾਉਣ ਵਾਸਤੇ, ਔਰ ਸਿੱਖ ਰਾਜ ਦੀਆਂ ਜਿਹੜੀਆਂ ਨਿਸ਼ਾਨੀਆਂ ਉਹਨਾਂ ਨੂੰ ਬਚਾਉਣ ਵਾਸਤੇ। ਵੀ ਕੌਮ ਤਾਂ ਸਾਥ ਦਊਗੀ, ਲੋਕ ਤਾਂ ਸਾਥ ਦੇਣਗੇ। ਇਹ ਵੀ ਇੱਕ ਚਿੰਤਾ ਹੁੰਦੀ ਹੈ ਕਿ ਪੰਜਾਬ ਦੇ ਮਸਲੇ ਬਹੁਤ ਆ, ਪਰ ਪੰਜਾਬ ਦੇ ਹੱਕ ਦੇ ਵਿੱਚ ਖੜਨ ਵਾਲੇ, ਉਹਨਾਂ ਲੋਕਾਂ ਦੇ ਖਿਲਾਫ ਲੜਨ ਵਾਲੇ ਲੋਕ ਗਿਣਤੀ ਕਿਤੇ ਆ। ਕੀ ਲੱਗਦਾ ਕਿ ਮਸਲੇ ਬਹੁਤ ਆ? ਰੁਚਰਾ ਮਿੱਲ ਵਾਲਾ ਮਸਲਾ ਆ, ਉਹਦੇ ਤੋਂ ਨਿਜਾਤ ਮਿਲੀ ਆ ਤੁਹਾਡੇ ਹਲਕੇ ਦੇ ਲੋਕਾਂ ਨੂੰ? ਨਹੀਂ, ਹਾਲੇ ਲੱਗੇ ਹੋਏ ਆ ਜੀ ਉਹਦੇ ਬਾਰੇ। ਜੀ ਉਹਦੇ ਬਾਰੇ ਇੱਦਾਂ ਵੀ ਜਿੰਨਾ ਚਿਰ ਤਾਂ ਹੁਣ ਲੱਗੇ ਹੋਏ ਆ ਉਹਨਾਂ ਚਿਰ ਰੁਕੀ ਹੋਈ ਆ। ਫੇਰ ਗੱਲ ਮੁੜ ਕੇ ਫੇਰ ਸਿਆਸੀ ਲੋਕਾਂ ਤੇ ਆ ਗਈ ਜੀ। ਉਹ ਅੰਦਰੋਂ ਅੰਦਰ ਉਹਨੂੰ ਲਵਾਉਣ ਲੱਗੇ ਹੋਏ ਨੇ ਜੀ। ਇਹ ਤਾਂ ਲੋਕਾਂ ਦੀ ਇੱਕ ਤਾਕਤ ਹੈ, ਲੋਕਾਂ ਦੀ ਇੱਕ ਸ਼ਕਤੀ ਹੈ, ਲੋਕਾਂ ਦਾ ਏਕਤਾ ਹੈ ਲੋਕਾਂ ਦੀ, ਤਾਂ ਕਰਕੇ ਉਹ ਅਸੀਂ ਰੋਕੀ ਖੜੇ ਹੁਣ ਤੱਕ ਤਾਂ ਲੱਗੇ ਹੋਏ ਜੀ। ਅੱਗੇ ਵੀ ਹੁਣ ਕਰੀਏ ਕਿਆ ਜੀ, ਜਾਈਏ ਕਿੱਥੇ?
ਕਿਹਦੇ ਕੋਲ ਜਾਈਏ ਜੀ, ਕਿਹਨੂੰ ਕਹੀਏ, ਕਿਹੜੇ ਦਰ ਤੇ ਜਾਈਏ ਜੀ। ਅਸੀਂ ਸਭ ਤੋਂ ਪਹਿਲਾਂ ਇਸ ਸੰਬੰਧੀ ਗੱਲ ਪੁਲਿਸ ਕੋਲ ਕੀਤੀ ਵੀ ਜੀ ਉਹਨਾਂ ਨੇ ਆ ਕੀਤਾ ਵਾ ਵੀ ਇਹਦੇ ਤੇ ਕੋਈ ਕਾਰਵਾਈ ਦਰਖਾਸਤ ਦੇ ਦਿੰਦੇ ਆ। ਉਹ ਨਹੀਂ ਇਹ ਤਾਂ ਕੋਈ ਗੱਲ ਨਹੀਂ, ਹੋ ਜਾਂਦਾ, ਦੰਦੜੀਆਂ ਕੱਢਣ ਲੱਗ ਗਿਆ ਜੀ। ਐਸਐਚਓ ਦੱਸੋ ਕੀ ਕਰੀਏ। ਸਾਡਾ ਇਤਿਹਾਸ ਖਤਮ। ਤੁਸੀਂ ਪਿੱਛੇ ਦਿਨੀ ਜਦੋਂ ਦੇਖਿਆ ਜਾਂ ਸਰਕਾਰ ਆਈ ਸੀ, ਇੱਕ FIR ਕੱਟੀ ਗਈ ਮੋਹਾਲੀ ਦੇ ਵਿੱਚ ਵੀ ਮਨ ਨੂੰ ਭਾਵਨਾ ਨੂੰ ਠੇਸ ਪਹੁੰਚੀ ਵੀ ਕੇਜਰੀਵਾਲ ਨੂੰ ਗਲਤ ਬੋਲਤਾ ਕਿਸੇ ਨੇ। ਦਿੱਲੀ ਦੇ ਬੱਗੇ ਨੇ ਪਤਾ ਨਹੀਂ ਕੌਣ ਤਾਂ ਇੱਕ ਕੁਮਾਰ ਵਿਸ਼ਵਾਸ ਦਾ, ਗੱਡੀਆਂ ਗਈਆਂ ਨੇ ਚੱਕਣ ਵਾਸਤੇ ਜੀ, ਕਿੰਨਾ ਜ਼ੋਰ ਲਾ ਲਿਆ। ਇਹੀ ਪੁਲਿਸ ਜਦੋਂ ਅਸੀਂ ਇਤਿਹਾਸ ਬਾਰੇ ਜਾਂਦੇ ਹਾਂ ਕਹਿੰਦੇ ਗੱਲੇ ਕੁਝ ਨਹੀਂ ਹੈਗੀ। ਕੇਜਰੀਵਾਲ ਨੂੰ ਕਿਸੇ ਨੇ ਮਾੜਾ ਮੋਟਾ ਮਜ਼ਾਕ ਕਰਤਾ, ਉਹ ਬੜੀ ਗੱਲ ਆ, ਉਹ ਗੁਨਾਹ ਏ, ਉਹਦੇ ਵਿੱਚ ਪ੍ਰਸ਼ਾਸਨ ਜਾਊਗਾ। ਪਰ ਜਦੋਂ ਸਾਡੇ ਸਾਹਿਬਜ਼ਾਦਿਆਂ ਦੀ ਗੱਲ ਆ ਉਦੋਂ ਕਹਿੰਦੇ ਕੁਝ ਨਹੀਂ ਹੈਗਾ। ਇੱਦਾਂ ਕਰਦੇ ਅਸੀਂ ਤਾਂ ਕੌਮ ਨੂੰ ਅਪੀਲ ਕਰੂੰਗੇ, ਕੌਮ ਦੇ ਚਰਨਾਂ ਵਿੱਚ ਬੇਨਤੀ ਕਰੂੰਗੇ ਵੀ ਆਪਣੇ ਇਤਿਹਾਸ ਨੂੰ ਆਪਾਂ ਆਪੇ ਬਚਾ ਲਈਏ। ਖਾਸ ਤੌਰ ਤੇ ਵੱਡਾ ਮਸਲਾ ਸਾਹਮਣੇ ਆਇਆ ਤਾਂ ਜਿਹੜੀ ਰਿਪੋਰਟ ਦੇ ਵਿੱਚ ਸਿੱਖਾਂ ਦਾ ਇਤਿਹਾਸ ਬਦਲਣ ਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਖੜੇ ਹੋਏ ਨੇ। ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਸਰਮੌਰ ਸੰਸਥਾਵਾਂ ਦਾ, ਜਥੇਬੰਦੀਆਂ ਦਾ ਕਿਸ ਤਰੀਕੇ ਦਾ ਰੁਖ ਹੋਵੇਗਾ। ਇਸੇ ਨੂੰ ਲੈ ਕੇ ਬਾਈ ਸ਼ਿੰਦਰ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।